ਦਹਾਕਾ ਪਹਿਲਾਂ ਸੀਰੀਆ ਨੂੰ ਅਰਬ ਮੁਲਕਾਂ ਦੇ ਗੁੱਟ ਅਰਬ ਲੀਗ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਦਾ ਕਾਰਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਵੱਲੋਂ ਆਪਣੇ ਰਾਜਸੀ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕੁਚਲ ਦੇਣਾ ਸੀ। ਸੀਰੀਆ ਵਿੱਚ ਸਰਕਾਰ ਦੇ ਬਾਗੀਆਂ ਨੂੰ ਕਈ ਮੁਲਕਾਂ ਨੇ ਸਹਿਯੋਗ ਦਿੱਤਾ। ਦੂਜੇ ਪਾਸੇ ਅਲ ਅਸਦ ਨੇ ਰੂਸੀ ਤੇ ਈਰਾਨੀ ਮਦਦ ਨਾਲ ਵਿਰੋਧੀਆਂ ਨੂੰ ਕਿਸੇ ਤਰੀਕੇ ਵੀ ਕਾਮਯਾਬ ਨਹੀਂ ਹੋਣ ਦਿੱਤਾ। ਇੱਕ ਦਹਾਕੇ ਦੀ ਖੂਨੀ ਖਾਨਾ ਜੰਗੀ ਦੇ ਦੌਰ ਤੋਂ ਬਾਅਦ ਅਲ ਅਸਦ ਦਾ ਮੁੜ ਅਰਬ ਲੀਗ 'ਚ ਜਾਣਾ ਕਈਆਂ ਲਈ ਹੈਰਾਨੀਜਨਕ ਸੀ, ਪਰ ਇਸ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਦੀ ਘੋਖ ਕਰਨੀ ਬਣਦੀ ਹੈ। ਸਭ ਤੋਂ ਪਹਿਲਾਂ ਤਾਂ ਸੀਰੀਆ ਦੀ ਖਾਨਾ ਜੰਗੀ ਨੇ ਜਿੱਥੇ ਲੱਖਾਂ ਲੋਕਾਂ ਦੀ ਜਾਨ ਲਈ, ਉੱਥੇ 60 ਲੱਖ ਸ਼ਰਨਾਰਥੀ ਆਂਢ ਗੁਆਂਢ ਤੋਂ ਲੈ ਕੇ ਪੱਛਮੀ ਮੁਲਕਾਂ ਦੇ ਦਰ ਤੇ ਸ਼ਰਨ ਲੈਣ ਲਈ ਪਹੁੰਚੇ। ਸੀਰੀਆ ਦੇ ਸ਼ਰਨਾਰਥੀਆਂ ਕਾਰਨ ਜਿੱਥੇ ਲਿਬਨਾਨ, ਤੁਰਕੀ ਜਿਹੇ ਮੁਲਕ ਪਰੇਸ਼ਾਨ ਸਨ, ਉੱਥੇ ਪੱਛਮੀ ਮੁਲਕਾਂ 'ਚ ਵੀ ਸ਼ਰਨਾਰਥੀਆਂ ਦੇ ਮੁੱਦੇ ਤੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਜਾਣ ਲੱਗੇ। ਹੁਣ ਜਦੋਂ ਪੱਛਮੀ ਮੁਲਕ ਅਤੇ ਮੱਧ ਪੂਰਬੀ ਮੁਲਕ ਇਸ ਤਬਾਹੀ ਤੋਂ ਅੱਕ ਚੁੱਕੇ ਹਨ, ਤਾਂ ਉਹ ਸ਼ਰਨਾਰਥੀਆਂ ਦੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਸੀਰੀਆ 'ਚ ਸ਼ਾਂਤੀ ਚਾਹੁੰਦੇ ਹਨ। ਇਸ ਲਈ ਭਾਵੇਂ ਫਿਰ ਅਸਦ ਨੂੰ ਹੀ ਕਿਉਂ ਨਾ ਸਵੀਕਾਰ ਕਰਨਾ ਪਵੇ। ਦੂਜੇ ਪਾਸੇ ਖਾਨਾ ਜੰਗੀ ਦੌਰਾਨ ਅਲ ਅਸਦ ਦੀ ਕਮਾਂਡ ਹੇਠ ਸੀਰੀਆ ਦੀ ਈਰਾਨ ਨਾਲ ਨੇੜਤਾ ਵਧੀ, ਜਿਸ ਬਾਰੇ ਅਰਬ ਮੁਲਕਾਂ ਅੰਦਰ ਅਸਹਿਜ ਦੀ ਭਾਵਨਾ ਹੈ। ਅਰਬ ਮੁਲਕ ਚਾਹੁੰਦੇ ਹਨ ਕਿ ਅਲ ਅਸਦ ਨੂੰ ਵਾਪਸ ਅਰਬ ਲੀਗ 'ਚ ਲੈ ਕੇ ਈਰਾਨ ਤੋਂ ਦੂਰ ਰਹਿਣ ਲਈ ਕਿਹਾ ਜਾਵੇ। ਤੀਜਾ ਵੱਡਾ ਕਾਰਨ ਇਹ ਹੈ ਕਿ ਇਸ ਗ੍ਰਹਿ ਯੁੱਧ ਦੇ ਸਮੇਂ ਅੰਦਰ ਸੀਰੀਆ ਨੇ ਆਪਣਾ ਜੰਗੀ ਖਰਚਾ ਚੁੱਕਣ ਲਈ ਨਸ਼ੇ ਦੀ ਪੈਦਾਵਾਰ ਤੇ ਸਪਲਾਈ ਦਾ ਸਹਾਰਾ ਲਿਆ। ਸੀਰੀਆ ਵੱਲੋਂ ਇਸ ਅਰਸੇ ਦੌਰਾਨ ਕੈਪਟਾਗਨ ਨਾਮ ਦੇ ਨਸ਼ੀਲੇ ਪਦਾਰਥ ਦੀ ਪੈਦਾਵਾਰ ਕਰਕੇ ਤੇ ਇਸ ਨੂੰ ਆਸ-ਪਾਸ ਦੇ ਮੁਲਕਾਂ 'ਚ ਸਮਗਲ ਕਰਕੇ ਅਰਬਾਂ ਡਾਲਰ ਦਾ ਕਾਰੋਬਾਰ ਕੀਤਾ ਤੇ ਜੰਗੀ ਖਰਚਾ ਚਲਾਇਆ। ਮੱਧ ਪੂਰਬ ਦੇ ਕਈ ਮੁਲਕ ਇਸ ਨਸ਼ੇ ਹੱਥੋਂ ਤੰਗ ਹਨ ਅਤੇ ਅਰਬ ਲੀਗ 'ਚ ਵਾਪਸੀ ਬਦਲੇ ਅਸਦ ਕੋਲੋਂ ਇਸ ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਸਖਤ ਕਾਰਵਾਈ ਦੀ ਤਵੱਕੋ ਰੱਖਦੇ ਹਨ। ਇਸ ਦੇ ਸਿੱਟੇ ਵੀ ਦੇਖਣ ਨੂੰ ਮਿਲੇ ਹਨ। ਹਾਲ ਹੀ ਵਿੱਚ ਜੋਰਡਨ ਦੇ ਹਵਾਈ ਹਮਲਿਆਂ 'ਚ ਸੀਰੀਆ ਦੇ ਚੋਟੀ ਦੇ ਸਮਗਲਰ ਮਰਾਈ ਅਲ ਰਾਮਥਨ ਦੀ ਮੌਤ ਹੋ ਗਈ। ਇਹਨਾਂ ਕਾਰਨਾਂ ਕਰਕੇ ਅਰਬ ਲੀਗ ਨੇ ਅਸਦ ਨੂੰ ਵਾਪਸ ਗਰਮਜੋਸ਼ੀ ਨਾਲ ਗਰੁੱਪ ਦਾ ਹਿੱਸਾ ਬਣਾਇਆ ਹੈ। ਇਸ ਸਮੇਂ ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਆਪਣੇ ਮੁਲਕਾਂ ਦੀ ਤਰੱਕੀ ਲਈ ਖਿੱਤੇ 'ਚ ਸ਼ਾਂਤੀ ਚਾਹੁੰਦੇ ਹਨ। ਪੱਛਮ ਵੱਲੋਂ ਵੀ ਇਸ ਵੱਡੀ ਰਾਜਨੀਤਿਕ ਘਟਨਾ ਬਾਰੇ ਕੋਈ ਇਤਰਾਜ਼ ਨਹੀਂ ਜਤਾਇਆ ਗਿਆ, ਜਿਸ ਦਾ ਕਾਰਨ ਪੱਛਮੀ ਮੁਲਕਾਂ ਨੂੰ ਮੱਧ ਪੂਰਬ 'ਚ ਚੱਲ ਰਹੀਆਂ ਜੰਗਾਂ ਕਾਰਨ ਵੱਡੀ ਗਿਣਤੀ 'ਚ ਸ਼ਰਨਾਰਥੀ ਝੱਲਣੇ ਪੈ ਰਹੇ ਹਨ ਤੇ ਸ਼ਰਨਾਰਥੀਆਂ ਦੀ ਆਮਦ ਦੇ ਖਿਲਾਫ ਸੱਜੇ ਪੱਖੀ ਧਿਰਾਂ ਉੱਭਰ ਰਹੀਆਂ ਹਨ। ਅਮਰੀਕਾ ਸਮੇਤ ਪੱਛਮੀ ਦੇਸ਼ ਇਸ ਖਿੱਤੇ 'ਚ ਆਪਣਾ ਰਸੂਖ ਗਵਾ ਰਹੇ ਹਨ, ਜਿਸ ਕਾਰਨ ਮੱਧ ਪੂਰਬ ਦੇ ਇਹਨਾਂ ਮੁਲਕਾਂ 'ਚ ਹੋਰ ਵੀ ਵੱਡੀਆਂ ਰਾਜਨੀਤਿਕ ਘਟਨਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ।